ਸਤਿ ਸ਼੍ਰੀ ਅਕਾਲ। ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਾਸ ਰਿਪੋਰਟ ਦੇ ਵਿੱਚ। ਖਾਸ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ। ਆਮ ਆਦਮੀ ਪਾਰਟੀ ਜੇਕਰ ਪੰਜਾਬੀਆਂ ਨੂੰ ਕਹੇ ਕਿ ਤੁਸੀਂ ਸਾਨੂੰ ਆਹ ਨਹੀਂ ਦਿੱਤਾ ਤਾਂ ਉਹ ਕਹਿ ਨਹੀਂ ਸਕਦੇ, ਕਿਉਂਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ 2014 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ 4 ਸੀਟਾਂ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਦਿੱਤੀਆਂ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜੇ ਕਿਤੇ ਆਮ ਆਦਮੀ ਪਾਰਟੀ ਆਪੋਜੀਸ਼ਨ ਚਾਹੀ ਦਿੱਲੀ ਤੋਂ ਬਾਅਦ ਤੇ ਉਹ ਪੰਜਾਬ ਸੀ। ਉਸ ਤੋਂ ਬਾਅਦ ਜੇਕਰ ਦਿੱਲੀ ਤੋਂ ਵੀ ਵੱਡਾ ਮੈਂਡੇਟ ਇੱਥੇ ਪੰਜਾਬ ਦੇ ਵਿੱਚ ਮਿਲਿਆ, ਅੰਕਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਉਹ ਪੰਜਾਬ 'ਚ ਮਤਲਬ 3 ਇਲੈਕਸ਼ਨਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਸ਼ੌਹਰਤ ਤੇ ਨਾਲੋਂ ਨਾਲ ਤਖਤ ਵੀ ਬਖਸ਼ੇ। ਪਰ ਇਸੇ ਪਾਰਟੀ ਨਾਲ ਤਾਲੁਕਾਤ ਰੱਖਦੇ ਲੋਕ ਨੇ ਕੁਛ ਐਸੇ ਜਿਨ੍ਹਾਂ ਦੇ ਪੰਜਾਬ ਪ੍ਰਤੀ ਮਨਸੂਬੇ ਕੋਈ ਬਹੁਤੇ ਚੰਗੇ ਨਹੀਂ ਹੈ। ਹਾਲਾਂਕਿ ਉਹਨਾਂ 'ਚ ਪੰਜਾਬ ਦੇ ਲੀਡਰਾਂ ਦਾ ਨਾਂ ਨਹੀਂ ਆਉਂਦਾ, ਪਰ ਸੁਸ਼ੀਲ ਗੁਪਤਾ ਵਰਗੇ ਲੀਡਰਾਂ ਦਾ ਨਾਮ ਜ਼ਰੂਰ ਆਉਂਦਾ ਵਾ, ਜਿਨ੍ਹਾਂ ਤੇ ਲਗਾਮ ਕੋਈ ਨਹੀਂ ਹੈ। ਸੁਸ਼ੀਲ ਗੁਪਤਾ ਨੇ ਇੱਕ ਵਾਰ ਫਿਰ ਤੋਂ ਵਿਵਾਦਤ ਬਿਆਨ ਦਿੱਤਾ ਵਾ ਤੇ ਉਹ ਕਹਿ ਰਿਹਾ ਕਿ ਆਮ ਆਦਮੀ ਪਾਰਟੀ 2024 ਦੇ ਵਿੱਚ ਜੇ ਹਰਿਆਣੇ ਦੇ ਵਿੱਚ ਸੱਤਾ ਦੇ ਵਿੱਚ ਆ ਗਈ ਤੇ ਅਸੀਂ SYL ਦੀ ਬੂੰਦ ਪਾਣੀ ਜਿਹੜਾ ਵਾ ਹਰਿਆਣੇ ਦਾ ਲੈ ਕੇ ਰਾਂਗੇ ਤੇ ਹਰਿਆਣੇ ਦੇ ਖੇਤਾਂ ਨੂੰ ਸਿੰਜਾਂਗੇ। ਦੇਖਣ ਨੂੰ ਗੱਲ ਕੋਈ ਬਹੁਤੀ ਵੱਡੀ ਨਹੀਂ ਹੈ, ਪਰ ਉਦੋਂ ਵੱਡੀ ਹੋ ਜਾਂਦੀ ਜਦੋਂ ਆਮ ਆਦਮੀ ਪਾਰਟੀ ਦੇ ਲੀਡਰ ਚੁੱਪ ਕਰ ਜਾਂਦੇ ਆ। ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਬੰਦਾ ਇਸ ਬਿਆਨ ਦੀ ਨਿਖੇਧੀ ਕੀਤੀ ਆ। 92 MLA ਆ ਤੇ 5 ਰਾਜ ਸਭਾ ਮੈਂਬਰ ਨੇ, 97 ਬੰਦੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਕਰ ਰਹੇ ਆ, ਜਿਹੜੇ ਅਹੁਦਿਆਂ ਤੇ ਸੋਸ਼ਲ ਮੀਡੀਆ ਇੰਚਾਰਜ, ਆ ਫਲਾਨਾ ਸਰਕਲ ਇੰਚਾਰਜ, ਫਲਾਨਾ ਆ ਇੰਚਾਰਜ, ਉਹ ਲਾ ਕੇ ਤਾਂ ਮੇਰਾ ਖਿਆਲ ਹੈ ਜੇ ਟੱਪ ਜਗੀ ਤਾਂ ਗਿਣਤੀ 500 ਤੋਂ ਟੱਪ ਜਾਣੀ ਹੈ। ਸੁਸ਼ੀਲ ਗੁਪਤਾ ਕੀ ਕਹਿੰਦਾ ਵਾ? ਸੁਸ਼ੀਲ ਗੁਪਤਾ ਕਹਿੰਦਾ ਕਿ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ, ਪੰਜਾਬ ਦੇ ਵਿੱਚ ਬਣ ਚੁੱਕੀ ਆ ਤੇ 2024 ਦੇ ਵਿੱਚ ਹਰਿਆਣੇ ਨੂੰ ਅਸੀਂ ਇੰਨਾ ਕੁ ਪਾਣੀ ਦੇ ਦਾਂਗੇ SYL ਦਾ ਲਿਆ ਕੇ ਕਿ ਹਰਿਆਣੇ ਦੇ ਸਾਰੇ ਖੇਤ ਆ ਜਿਹੜੇ ਉਹ ਸਿੰਜ ਦਿਆਂਗੇ, ਬੂੰਦ ਲਿਆਵਾਂਗੇ। ਤੇ ਸੁਸ਼ੀਲ ਗੁਪਤਾ ਇਹ ਵੀ ਕਹਿੰਦਾ ਵਾ ਕਿ SYL ਦੇ ਰਾਹੀਂ ਹਰਿਆਣਾ ਨੂੰ ਪਾਣੀ ਪੰਜਾਬ ਤੋਂ ਲੈ ਕੇ ਹਟਾਂਗੇ ਤੇ ਇਹੀ ਆਮ ਆਦਮੀ ਪਾਰਟੀ ਦੀ ਹਰਿਆਣਾ ਦੇ ਲੋਕਾਂ ਲਈ ਪਹਿਲੀ ਗਰੰਟੀ ਹੋਊਗੀ। ਪੰਜਾਬ ਦੇ ਵਿੱਚ ਗਰੰਟੀਆਂ ਪੂਰੀਆਂ ਹੋ ਰਹੀਆਂ ਨਹੀਂ ਹੋ ਰਹੀਆਂ ਇੱਕ ਵੱਖਰੀ ਬਹਿਸ ਆ, ਪਰ ਆਮ ਆਦਮੀ ਪਾਰਟੀ ਜਿਹਨੂੰ ਪੰਜਾਬ ਦੇ ਲੋਕ ਹੁਣ ਐਡਾ ਵੱਡਾ ਮੈਂਡੇਟ ਦੇ ਕੇ ਹਟੇ ਆ, ਜਿਹਨੂੰ ਸਿਰਫ ਜੇਕਰ 2019 ਦੇ ਲੋਕ ਸਭਾ ਇਲੈਕਸ਼ਨ ਕੱਢਦੇ ਕਿਉਂਕਿ ਉਦੋਂ ਸਿਰਫ ਭਗਵੰਤ ਮਾਨ ਜਿੱਤੇ ਸੀਗੇ, ਤੇ ਅੱਜ ਸੁਸ਼ੀਲ ਗੁਪਤੇ ਹੋਰੀ ਓਵਰ ਕੌਨਫੀਡੈਂਸ ਦੇ ਵਿੱਚ ਆ ਕੇ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਐਡੇ ਵੱਡੇ ਤਖਤੋਂ ਤਾਜ ਤੇ ਬਿਠਾਇਆ, ਅੱਜ ਉਹਨਾਂ ਦੀ ਹੱਕਮਾਰੀ ਕਰ ਰਹੇ ਆ। ਇਹ ਸੁਸ਼ੀਲ ਗੁਪਤੇ ਦਾ ਪਹਿਲਾ ਬਿਆਨ ਨਹੀਂ ਆ। ਇਸ ਤੋਂ ਪਹਿਲਾਂ ਵੀ ਸੁਸ਼ੀਲ ਗੁਪਤਾ ਬਿਆਨ ਦੇ ਚੁੱਕਿਆ ਵਾ। ਉਹ ਕਹਿ ਰਿਹਾ ਵਾ ਕਿ ਬਈ ਜਿਹੜਾ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਚੰਡੀਗੜ੍ਹ ਲੈ ਕੇ ਰਹੂਗੀ। ਚੰਡੀਗੜ੍ਹ ਚਾਹੇ ਅੱਧਾ ਕਰ ਦਿਓ ਤੇ ਚਾਹੇ ਚੰਡੀਗੜ੍ਹ ਜਿਹੜਾ ਵਾ ਹਰਿਆਣੇ ਨੂੰ ਦੇ ਦਿਓ। ਇਹਦੀ ਜਿਹੜੀ ਫੁੱਲ ਜਿਹੜੀ ਆਹ ਆਪਣਾ ਬਾਈਟ ਸੀਗੀ ਜਾਂ ਉਹ ਸਟੇਟਮੈਂਟ ਸੀਗੀ, ਉਹ ਇਹ ਗੱਲ ਕਹਿੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਰਾਜਧਾਨੀ ਚੰਡੀਗੜ੍ਹ ਉੱਪਰ ਹਰਿਆਣਾ ਦਾ ਹੱਕ ਆ ਤੇ ਹਰਿਆਣਾ ਪੰਜਾਬ ਨੂੰ ਦੇਣ ਦਾ ਜ਼ੋਰਦਾਰ ਵਿਰੋਧ ਕਰੇਗਾ, ਚੰਡੀਗੜ੍ਹ ਪੰਜਾਬ ਨੂੰ ਦੇਣ ਦਾ। ਸੋ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਮੂੰਹ 'ਚ ਘੁੰਗਣੀਆਂ ਕਿਉਂ ਪਾਈਆਂ ਵਾ। ਮੂੰਹ 'ਚ ਘੁੰਗਣੀਆਂ ਕਿਉਂ ਤੋਂ ਪਾਈਆਂ? ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਮਜਬੂਰੀ ਸਮਝ ਨਹੀਂ ਆ ਰਹੀ। ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਆ ਉਹ ਕਦੇ ਵੀ ਇਹਨਾਂ ਚੀਜ਼ਾਂ ਨੂੰ ਕਾਊਂਟਰ ਨਹੀਂ ਕਰਦੇ। 2016 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵਿਵਾਦਤ ਬਿਆਨ ਦਿੱਤਾ ਸੀਗਾ, ਆਮ ਆਦਮੀ ਪਾਰਟੀ ਨੇ ਐਫੀਡੇਵਿਟ ਤੱਕ ਇਹਨਾਂ ਨੂੰ ਵਾਪਸ ਲੈਣਾ ਪਿਆ ਸੀ ਪਾਣੀਆਂ ਦੇ ਮਸਲੇ ਤੇ। ਖਬਰਾਂ ਕੱਢ ਕੇ ਦੇਖ ਸਕਦੇ ਹੋ। ਸੋ ਦੂਜੀ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਚੁੱਪ ਕਿਉਂ ਆ? ਅਸੀਂ ਸਹਿਮਤ ਹਾਂ ਕਿ ਪੰਜਾਬ ਨੂੰ ਰਾਤੋਂ ਰਾਤ ਨਹੀਂ ਬਦਲਿਆ ਜਾ ਸਕਦਾ। ਅਸੀਂ ਮੰਨਦੇ ਹਾਂ ਇਹ ਗੱਲਾਂ, ਅਸੀਂ ਖੁਦ ਇਸ ਗੱਲ ਦੇ ਹਾਮੀ ਹੈ ਕਿ ਰਾਤੋਂ ਰਾਤ ਨਹੀਂ ਬਦਲਿਆ ਜਾ ਸਕਦਾ। ਸਾਨੂੰ ਪਤਾ ਕਿ ਰੁਜ਼ਗਾਰ ਐਡੀ ਛੇਤੀ ਜਨਰੇਟ ਨਹੀਂ ਹੋਣਾ, ਸਾਨੂੰ ਪਤਾ ਕਰਜ਼ਾ ਨਹੀਂ ਲੈ ਸਕਦਾ ਵਾ, ਇਹ ਗੱਲਾਂ ਅਸੀਂ ਜਾਣਦੇ ਹਾਂ। ਪਰ ਤੁਸੀਂ ਯਾਰ ਬਿਆਨ ਤਾਂ ਘੱਟੋ ਘੱਟ ਬਿਆਨਾਂ ਦੀ ਤਾਂ ਨਿੰਦਾ ਕਰ ਦਿਓ। ਨਿੰਦਾ ਕਰਨ ਤੇ ਤਾਂ ਕੋਈ ਰੈਵਨਿਊ ਨਹੀਂ ਜਨਰੇਟ ਕਰਨਾ ਪੈਂਦਾ, ਨਿੰਦਾ ਤਾਂ ਕਰ ਦਿਓ। ਤੁਸੀਂ ਵੋਟਾਂ ਤਾਂ ਇਹ ਕਹਿ ਕੇ ਲਈਆਂ ਸੀ ਕਿ ਬਦਲਾਅ ਲੈ ਕੇ ਆਵਾਂਗੇ, ਪਰ ਤੁਹਾਡੀ ਪਾਰਟੀ ਦੇ ਲੋਕ ਜਿਨ੍ਹਾਂ ਨੂੰ ਤੁਸੀਂ ਰਾਜ ਸਭਾ ਭੇਜਿਆ ਹੋਇਆ, ਉਹੀ ਲੋਕ ਪੰਜਾਬ ਦੇ ਹਿੱਤਾਂ ਨੂੰ ਲਤਾੜ ਰਹੇ ਨੇ ਤੇ ਬਿਲਕੁਲ ਸੈਂਟਰਲ ਕਾਂਗਰਸ ਤੇ ਸੈਂਟਰਲ BJP ਵਾਲੀ ਜਿਹੜੀ ਟੋਨ ਆ ਉਹ ਬੋਲ ਰਹੇ ਆ। ਤੁਹਾਡੇ ਕੋਲੇ ਇਹਨਾਂ ਚੀਜ਼ਾਂ ਲਈ ਕੋਈ ਲਗਾਮ ਨਹੀਂ ਹੈਗੀ। ਸੋ ਰਾਜ ਸਭਾ ਮੈਂਬਰ ਤੁਹਾਨੂੰ ਬਣਾਤੇ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਜਦੋਂ ਚੁਣੇ ਗਏ ਆ, ਇਹਨਾਂ ਨੂੰ ਨਹੀਂ ਪੁੱਛਿਆ 92 ਨੂੰ, ਇਹਨਾਂ ਨੇ ਬਣਾਤੇ ਆ। ਹੁਣ ਉਸ ਤੋਂ ਬਾਅਦ ਕੀ ਹੋਇਆ ਕਿ 92 ਤੁਸੀਂ ਚੁਣੇ ਹੋਏ ਨੁਮਾਇੰਦੇ ਹੋ, ਇਲੈਕਟਡ ਹੋ, 5 ਤੁਹਾਡੇ ਨਾਲ ਰਾਜ ਸਭਾ ਮੈਂਬਰ ਨੇ ਜਿਹੜੇ ਅਪਰ ਹਾਊਸ ਦੇ ਵਿੱਚ ਬੈਠੇ ਨੇ, 97 ਜਾਣੇ ਹੋ। ਇੱਕ ਸੁਸ਼ੀਲ ਗੁਪਤਾ ਚੰਡੀਗੜ੍ਹ ਦੇ ਮਸਲੇ ਤੇ ਬਿਆਨ ਦੇ ਜਾਂਦਾ ਵਾ, ਉਸ ਤੋਂ ਬਾਅਦ ਇੱਥੇ SYL। ਸੋ ਇਹ ਚੀਜ਼ਾਂ ਵਾ ਜਿਨ੍ਹਾਂ ਤੇ ਬੇਸ਼ੱਕ ਕਾਂਗਰਸੀ ਲੀਡਰ ਹੁਣ ਪੋਲੀਟਿਕਸ ਕਰਨਗੇ,
ਬੇਸ਼ੱਕ ਹੋਰ ਲੀਡਰ ਪੋਲਿਟਿਕਸ ਕਰਨਗੇ, ਪਰ ਸਾਰੀਆਂ ਜਿਹੜੀਆਂ ਸਿਆਸੀ ਜਮਾਤਾਂ ਵਾ ਉਹ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਲਈ ਜ਼ਿੰਮੇਵਾਰ ਆ। ਅਸੀਂ ਇਹ ਦੂਜੇ ਲੋਕਾਂ ਦੀ ਗੱਲ ਨਹੀਂ ਕਰਾਂਗੇ ਕਿ ਕਾਂਗਰਸ ਕੀ ਕਹਿ ਰਹੀ ਹੈ, ਅਕਾਲੀ ਦਲ ਕੀ ਕਹਿ ਰਿਹਾ ਵਾ। ਉਹਨਾਂ ਬਾਰੇ ਰਿਪੋਰਟਾਂ ਕਰ ਚੁੱਕੇ ਆ ਕਿ SYL ਤੇ ਉਹਨਾਂ ਦਾ ਕੀ ਸਟਾਂਸ ਸੀਗਾ। ਉਹਨਾਂ ਦੀ ਦਿੱਤੀਆਂ ਹੱਥਾਂ ਦੀਆਂ ਗੰਢਾਂ ਅੱਜ ਪੰਜਾਬ ਨੂੰ ਮੂੰਹ ਨਾਲ ਖੋਲ੍ਹਣੀਆਂ ਪੈ ਰਹੀਆਂ ਵਾ। ਪਰ ਆਮ ਆਦਮੀ ਪਾਰਟੀ ਨੂੰ ਤਾਂ ਘੱਟੋ ਘੱਟ ਚਾਹੀਦਾ, ਘੱਟੋ ਘੱਟ ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਕਿ ਜਿਹੜੇ ਮਸਲੇ ਸੈਂਸਿਟਿਵ ਨੇ, ਪੰਜਾਬ ਦੇ ਲੋਕਾਂ ਨਾਲ ਜੁੜੇ ਨੇ, ਜਜ਼ਬਾਤੀ ਨੇ, ਘੱਟੋ ਘੱਟ ਉਹਨਾਂ ਮਸਲਿਆਂ ਤੇ ਤਾਂ ਆਪਦੇ ਲੀਡਰਾਂ ਨੂੰ ਥੋੜ੍ਹਾ ਜਿਹਾ ਰੋਕ ਕੇ ਰੱਖਣ, ਲਗਾਮ ਪਾ ਕੇ ਰੱਖਣ। ਤੇ ਜਿਹੜੇ ਆ ਪੰਜਾਬ ਵਾਲੇ ਆ ਜਿਹੜੇ ਚੁਣੇ ਆ ਪੰਜਾਬ ਦੇ ਲੋਕਾਂ ਨੇ, ਔਰ ਬੜਾ ਵੱਡਾ ਮੈਂਡੇਟ ਦਿੱਤਾ ਵਾ, ਚੰਨੀ ਨੂੰ ਹਰਾਇਆ ਇਹਨਾਂ ਲੋਕਾਂ ਨੇ। ਹੋਰ CM ਬਾਦਲ ਪਰਿਵਾਰ ਕਿੱਡਾ ਵੱਡਾ ਦਿੱਗਜ ਪਰਿਵਾਰ ਸੀਗੇ ਸਿਆਸਤ ਦੇ ਵਿੱਚ, ਉਹਨਾਂ ਲੋਕਾਂ ਨੂੰ ਹਰਾ ਕੇ ਭੇਜਤਾ ਵਾ, ਘਰੇ ਬਿਠਾਤਾ ਵਾ। ਕਾਂਗਰਸ ਕੋਲੇ 78 MLA ਸੀ, ਅੱਜ 20 ਤੇ ਆ ਗਈ, 18-20 ਤੇ। ਸੋ ਇਹ ਚੀਜ਼ਾਂ ਵਾ ਆਮ ਆਦਮੀ ਪਾਰਟੀ ਦੇ ਲੀਡਰ ਚੁੱਪ ਕਾਹਤੋਂ ਕਰ ਜਾਂਦੇ, ਸਾਡੀ ਸਮਝੋ ਬਾਹਰ ਆ। ਪਰ ਉਹਨਾਂ ਨੂੰ ਚੁੱਪ ਨਹੀਂ ਕਰਨਾ ਚਾਹੀਦਾ, ਉਹ ਚੁਣੇ ਹੋਏ ਨੇ, ਇਲੈਕਟਡ ਨੇ। ਸੁਸ਼ੀਲ ਗੁਪਤੇ ਬਾਰੇ ਉਹਨਾਂ ਨੂੰ ਸਾਹਮਣੇ ਆ ਕੇ ਕਹਿਣਾ ਚਾਹੀਦਾ ਕਿ ਉਹਨਾਂ ਦੀ ਮਜਬੂਰੀ ਕੀ ਆ। ਸੋ ਬਹੁਤ ਵੱਡਾ ਮੈਂਡੇਟ ਜਿਹੜਾ ਵਾ ਉਹ ਜਿਹੜਾ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਦਿੱਤਾ। ਤੇ ਆਮ ਆਦਮੀ ਪਾਰਟੀ ਦੀ ਜਿਹੜੀ ਤਾਂ ਕੇਜਰੀਵਾਲ ਨੇ ਜਿਹੜੇ ਹਾਈ ਕਮਾਂਡ ਟਾਈਪ, ਉਹਨਾਂ ਨੂੰ ਚਾਹੀਦਾ ਕਿ ਤੁਹਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਹਾਲਾਂਕਿ ਸੰਜੇ ਸਿੰਘ ਨੇ ਚੰਡੀਗੜ੍ਹ ਦੇ ਮਸਲੇ 'ਚ ਜਾਂ ਹੋਰ ਮਸਲਿਆਂ 'ਚ ਪੰਜਾਬ ਦਾ ਸਾਥ ਦਿੱਤਾ ਵਾ, ਪਰ ਇੱਕ ਰਾਜ ਦੀ ਸੱਤਾ ਹਾਸਲ ਕਰਨ ਵਾਸਤੇ ਤੁਸੀਂ ਦੂਜੇ ਰਾਜ ਦੇ ਜਿਹੜੇ ਹਿੱਤ ਆ ਉਹਨਾਂ ਨੂੰ ਦਾਵਾਂ ਤੇ ਲਾ ਰਹੇ ਹੋ, ਔਰ ਉਹ ਰਾਜ ਨੂੰ ਜਿਹਨੇ ਤੁਹਾਡੀ ਲਾਜ ਰੱਖੀ ਆ। ਸੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿੱਤੇ ਹੋਏ ਨੁਮਾਇੰਦਿਆਂ ਨੂੰ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਵਾ, ਤੇ ਸਪਸ਼ਟ ਕਰ ਦੇਣਾ ਚਾਹੀਦਾ ਅਰਵਿੰਦ ਕੇਜਰੀਵਾਲ ਨੂੰ ਵੀ ਕਿ ਜੇਕਰ ਪੰਜਾਬ ਦੇ ਮਸਲਿਆਂ ਤੇ ਹਿੱਤਾਂ ਤੇ ਕੋਈ ਟਕਰਾਅ ਹੋਇਆ ਤਾਂ ਅਸੀਂ ਪੰਜਾਬ ਨਾਲ ਖੜਾਂਗੇ, ਔਰ ਸਾਨੂੰ ਪੂਰੀ ਉਮੀਦ ਹੈ ਕਰਨਗੇ। ਜੇਕਰ ਨਹੀਂ ਕਰਨਗੇ ਤਾਂ ਜੋ ਹਾਲ ਹੈ ਕਿ ਇਹਨਾਂ ਨੇ ਦੂਜਿਆਂ ਨੇ ਦੇਖਿਆ, ਅਗਾਂਹ ਵਾਰੀ ਇਹਨਾਂ ਦਾ ਵੀ ਹੋ ਸਕਦਾ। ਮਿਲਾਂਗੇ ਅਗਲੀ ਰਿਪੋਰਟ ਦੇ ਵਿੱਚ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।